ਉਹਨਾਂ ਦਾ ਜਿਹੜਾ ਤਰਕ ਸੀ ਨਾ ਅਜਮੇਰ ਸਿੰਘ ਜੀ, ਉਹ ਇਹ ਸੀਗਾ ਵੀ ਸਿੱਖਾਂ ਨੂੰ 1947 ਤੋਂ ਬਾਅਦ ਬਹੁਤ ਜੱਦੋ-ਜਹਿਦ ਕਰਨੀ ਪਈ। ਦਰਸ਼ਨ ਸਿੰਘ ਫੇਰੂਮਾਨ ਜੀ ਨੇ ਕਿੰਨਾ ਕੀਤਾ, ਉਸ ਤੋਂ ਬਾਅਦ ਵੀ ਮੋਰਚੇ ਲੱਗੇ ਪਰ ਸੁਣਵਾਈ ਨਹੀਂ ਹੋਈ। ਉਹ ਕਹਿੰਦੇ ਜੇ ਇਹ ਹੋਇਆ ਤਾਂ ਵਰਲਡ ਵਾਈਡ ਪਤਾ ਲੱਗਿਆ ਵੀ ਹੁਣ ਸਿੱਖਾਂ ਦੇ ਨਾਲ ਧੱਕਾ ਹੋ ਗਿਆ। ਪਰ ਹੁਣ ਆਪਾਂ ਅਗਲੇ ਸਵਾਲ ਵੱਲ ਆਈਏ ਵੀ ਜੇ 1980 ਦੇ ਦਹਾਕੇ 'ਚ ਤਾਕਤਾਂ ਦਾ ਕੇਂਦਰੀਕਰਨ ਹੋ ਰਿਹਾ ਸੀ। ਇੰਦਰਾ ਗਾਂਧੀ ਇੱਕ ਅਲੱਗ ਪੇਜ ਤੇ ਸੀ, ਇੱਕ ਪਾਵਰ ਦੇ, ਇੱਕ ਹੰਕਾਰ ਤੇ ਸੀ। ਹਾਂਜੀ। ਸੇਮ ਪੇਜ ਤੇ ਮੋਦੀ ਅੱਜ 2022 ਦੇ ਵਿੱਚ। ਸੇਮ ਚੀਜ਼ਾਂ ਹੋ ਰਹੀਆਂ ਨੇ, ਮਿਨੋਰਿਟੀਜ਼ ਦੀ ਸਿਚੁਏਸ਼ਨ ਤੁਸੀਂ ਦੇਖ ਲਓ। ਹਿੰਦੂ ਤਿਉਹਾਰ ਹੁੰਦੇ ਨੇ, ਸੇਮ ਉੱਧਰ ਚੱਲੀ ਜਾਂਦੇ ਮੁਸਲਮਾਨ ਭਾਈਚਾਰੇ ਦੇ, ਪਰ ਉਹ ਮਸਜਿਦਾਂ ਤੇ ਝੰਡੇ ਲੱਗ ਰਹੇ ਨੇ, ਸਾਰਾ ਕੁਛ ਹੋ ਰਿਹਾ, ਬਲਡੋਜ਼ਰ ਲੱਗੇ ਪਏ ਨੇ, ਆਪਾਂ ਵੇਖਦੇ ਹਾਂ ਸਾਰੀਆਂ ਚੀਜ਼ਾਂ। 84 80 ਤੋਂ ਲੈ ਕੇ 20 ਉਹ ਸਾਲ ਤੇ 20 40 ਸਾਲ ਸਟੇਟ ਨੂੰ ਕਿੱਥੇ ਰੱਖਦੇ ਹੋ ਤੁਸੀਂ? ਉੱਥੇ ਹੀ ਆ ਜਾਂ ਉਹਦੇ ਕੰਮਕਾਜ ਦੇ ਵਿੱਚ ਤਬਦੀਲੀ ਆਈ ਜਾਂ ਮਿਨੋਰਿਟੀਜ਼ ਦਾ ਉੱਥੇ ਹੀ ਆ? ਦੇਖੋ, ਹੂੰ, ਸੇਮ ਨਹੀਂ ਕਹਿ ਸਕਦੇ। ਅੱਛਾ, ਇੱਕ ਪੱਖੋਂ ਸੇਮ ਕਹਿ ਸਕਦੇ ਹਾਂ ਅੱਛਾ। ਕਿ ਕੰਸਿਸਟੈਂਟਲੀ ਜੋ ਡਾਇਰੈਕਸ਼ਨ ਅਖਤਿਆਰ ਇੰਦਰਾ ਗਾਂਧੀ ਵੇਲੇ ਕਰ ਲਈ ਸੀ, ਹੂੰ, ਹੂੰ, ਹੂੰ। ਡਾਇਰੈਕਸ਼ਨ ਉਹੀ ਹੈ। ਠੀਕ ਆ, ਪਰ ਉਹ ਜੋ ਹੁਣ ਡਾਇਮੈਂਸ਼ਨ ਅਖਤਿਆਰ ਕਰ ਗਈ, ਅੱਛਾ। ਹੂੰ, ਤਾਂ ਮੋਦੀ ਦਾ ਯੁੱਗ ਤੇ ਇੰਦਰਾ ਗਾਂਧੀ ਵਾਲਾ ਯੁੱਗ ਹੂੰ, ਜੀ, ਸੇਮ ਨਹੀਂ ਆਪਾਂ ਕਹਿ ਸਕਦੇ। ਅੱਛਾ, ਆਧਾਰ ਉਹੀ ਹੈ। ਠੀਕ ਹੂੰ, ਹੈ। ਉਹ ਵੀ ਨੈਸ਼ਨਲਿਜ਼ਮ ਨੂੰ ਪ੍ਰਮੋਟ ਕਰ ਰਹੀ ਸੀ, ਹੂੰ, 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 ਠੀਕ ਹੂੰ, ਹੈ। ਇਹ ਵੀ ਕਰ ਰਿਹਾ ਹੈ। ਹੂੰ, ਹੂੰ, ਪਰ ਹੂੰ, ਦੋਹਾਂ ਦਾ ਜਿਹੜਾ ਤਰੀਕਾ ਹੈ, ਅੱਛਾ, ਉਹਦਾ ਬਹੁਤ ਫਰਕ ਹੈ। ਉਹ ਵੀ ਅਥਾਰਟੇਰੀਅਨ ਸੀ, ਹੂੰ, ਜੀ, ਇੰਦਰਾ ਗਾਂਧੀ ਵੀ, ਜੀ, ਜੀ, ਤੇ ਮੋਦੀ ਵੀ ਹੈ। ਜੀ, ਹੂੰ, ਹੂੰ, ਪਰ ਉਹ ਜਿਹੜੀ ਇੰਦਰਾ ਗਾਂਧੀ ਸੀ, ਜੀ, ਉਹ ਇੱਕ ਟ੍ਰੈਡੀਸ਼ਨ ਸੀ ਕਾਂਗਰਸ ਦੀ, ਜਿਹਨੂੰ ਖਤਮ ਕਰਨ ਤੇ ਟਾਈਮ ਲੱਗਣਾ ਸੀ। ਜੀ, ਹੂੰ, 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 ਉਹ ਬਹੁਤਾ ਨਹੀਂ ਸੀ ਖਤਮ ਕਰ ਸਕੀ। ਹੂੰ, 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 ਕਾਂਗਰਸ ਦੇ ਵਿੱਚ ਬੜੇ ਲੀਡਰ ਤਕੜੇ ਬੈਠੇ ਸੀਗੇ, ਹੂੰ, ਹੂੰ, ਦਰਜਨਾਂ ਦੀ ਗਿਣਤੀ 'ਚ, ਜੀ, ਜਿਹੜੇ ਬੋਲਦੇ ਵੀ ਸੀ ਥੋੜਾ ਬਹੁਤਾ। ਹੂੰ, ਤੇ ਉਹਦਾ ਉਦੋਂ ਮਤਲਬ ਉਹ ਠੀਕ ਆ ਅਥਾਰਟੇਰੀਅਨ ਸੀ, ਹੂੰ, 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 ਪਰ ਅਜੇ ਉਹਨੇ ਪੂਰਾ ਰਾਹ ਹੀ ਸਾਫ਼ ਕਰ ਲਿਆ ਹੋਵੇ ਅੱਗੇ ਵਧਣ ਵਾਸਤੇ, ਨਾ ਦੇਸ਼ 'ਚ ਨਾ ਹੂੰ, ਪਾਰਟੀ 'ਚ। ਉਸ ਲੈਵਲ ਤੇ, ਮੋਦੀ ਨੇ ਮਤਲਬ ਇਹ ਕੀਤਾ। ਅੱਛਾ, ਇਹ ਬਹੁਤ ਜਿਹਨੂੰ ਕਹਿੰਦੇ ਨੇ ਨਾ ਰੋਥਲੈਸ, ਹਾਂ, ਹੂੰ, ਵੀ ਇਹ ਸੇਮ ਤਾਂ ਆਪਾਂ ਕਹਿ ਸਕਦੇ ਹਾਂ ਵਿਚਾਰਧਾਰਾ ਉਹੀ ਹੈ, ਹੂੰ, ਹੂੰ, ਜੀ, ਹੂੰ, ਜੀ, ਹੂੰ, ਹੂੰ, ਪਰ ਇਹਦਾ ਜੋ ਕਰੈਕਟਰ ਅਖਤਿਆਰ ਕਰ ਗਿਆ ਨਾ ਇਹ ਖਾਸਾ, ਹੂੰ, ਅੱਛਾ, ਹੂੰ, ਉਹ ਨਹੀਂ ਹੋਣਾ। ਠੀਕ ਆ, ਰੁਕਦਾ ਨਹੀਂ ਮਤਲਬ ਹੈ। ਮਤਲਬ ਉਹਦੇ 'ਚ ਵੀ ਸੈਂਟਰਲਾਈਜੇਸ਼ਨ ਦੀ ਹੂੰ, ਟੈਂਡੈਂਸੀ ਸੀ, ਬਹੁਤ ਹੂੰ, ਪਰ ਜ਼ਿਆਦਾ, ਉਦੋਂ ਸਟੇਟਸ ਨੂੰ ਫਿਰ ਵੀ ਇੱਕ ਸਪੇਸ ਦਿੱਤਾ ਜਾਂਦਾ ਸੀ। ਹੂੰ, ਹੂੰ, ਤਕੜੇ ਲੀਡਰ ਕਾਂਗਰਸ ਦੇ ਸਟੇਟਸ ਦੇ ਵਿੱਚ ਬੈਠੇ ਸੀ, ਬੈਠੇ ਸੀ, ਜੀ, ਹੂੰ, ਜਿਹੜੇ ਅਸਰਟ ਵੀ ਕਰਦੇ ਸੀ, ਹੂੰ, ਅਜੇ ਫਿਰ ਵੀ। ਹੂੰ, ਤੇ ਉਦੋਂ ਮਤਲਬ ਰਾਜ ਸਰਕਾਰਾਂ ਨੂੰ ਅਜੇ ਅਧਿਕਾਰ ਕਾਫ਼ੀ ਹੱਦ ਤੱਕ ਸੀਗੇ। ਸੀਗੇ, ਉਹ ਇੱਕ ਸਪੇਸ ਸੀ, ਹੂੰ, ਇਹਨਾਂ ਨੇ ਕੋਈ ਸਪੇਸ ਨਹੀਂ ਛੱਡਿਆ। ਹੂੰ, 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 ਤੁਸੀਂ ਇਹ ਦੇਖ ਲਓ ਵੀ ਮੋਦੀ ਜੀ, ਹੂੰ, ਹੂੰ, ਤੇ ਅਮਿਤ ਸ਼ਾਹ, ਹੂੰ, ਜੀ, ਉਦੋਂ ਅੱਗੇ ਤੁਸੀਂ ਸੋਚੋ 3 ਨੰਬਰ, 4 ਨੰਬਰ, 5 ਨੰਬਰ ਕੌਣ ਹੈ? ਹੂੰ, ਹੂੰ, ਹੈ ਕਿਤੇ ਕੋਈ? ਕੋਈ ਨਾਂ ਨਹੀਂ 2 ਹੀ ਆਉਂਦਾ। ਪਾਰਟੀ 'ਚ 2 ਹੀ ਸਰਕਾਰ, 2 ਬੰਦੇ ਨੇ। ਮੈਂ ਇੱਕ ਨੂੰ ਕਿਹਾ, ਮੈਂ ਕਿਹਾ ਵੀ ਯਾਰ ਉਹ ਹੂੰ, ਬੰਦਾ ਜਾਣਕਾਰ ਸੀ ਬਹੁਤ ਪਾਰਟੀ ਦਾ। ਜੀ, ਠੀਕ ਹੈ। ਮੈਂ ਕਿਹਾ ਐਂ ਤਾਂ ਰਾਜਨਾਥ ਤੀਜੇ ਨੰਬਰ ਤੇ ਕਿਹਾ ਜਾ ਸਕਦਾ ਹੈ। ਹੂੰ, ਹੂੰ, ਕਹਿੰਦਾ ਰਾਜਨਾਥ 104ਵੇਂ ਨੰਬਰ ਤੇ ਹੋ। ਉਹ ਪਤਾ ਅੱਛਾ, 100 ਤਾਂ ਵਿੱਚ ਗੈਪ ਹੈ। ਠੀਕ ਆ, ਵੀ ਇਹ ਫਰਕ ਪੈ ਗਿਆ, ਹੁਣ ਇੰਨਾ ਮੋਨੋਪੋਲਾਈਜ਼ ਹੋ ਗਿਆ ਸਭ ਕੁਝ। ਨਹੀਂ ਜੀ, ਤੇ ਇੱਕ ਟੋਟਲ ਪਰਸਨਲਾਈਜ਼ ਹੋ ਗਈ ਪਾਵਰ, ਟੋਟਲ। ਜੀ, ਪਰਸਨਲਾਈਜ਼ ਇਹ ਸਹੀ ਹੈ ਇੱਕ ਬਿਲਕੁਲ, ਇੱਥੇ ਸਹਿਮਤ ਸੈਂਟਰਲਾਈਜੇਸ਼ਨ ਹੁੰਦੀ ਹੈ ਨਾ, ਉਹ ਹੋਰ ਤਰੀਕੇ ਦੀ ਹੈ। ਇੱਕ ਉਹਦਾ ਫਿਰ ਅਲਟੀਮੇਟ ਲੌਜਿਕ ਜਾਂਦਾ ਪਰਸਨਲਾਈਜੇਸ਼ਨ ਆਫ ਪਾਵਰ। ਹੂੰ, ਇਸ ਤੋਂ ਅਗਲਾ ਸਟੈਪ ਕਹਿ ਸਕਦੇ? ਹਾਂ, ਦੈਟ ਇਜ਼ ਦੀ ਲਾਸਟ। ਹਾਂਜੀ ਰਾਜ ਜੀ, ਤੁਸੀਂ? ਇਹ ਤੋਂ ਜੀ। ਬਾਅਦ ਤਾਂ ਹਾਂਜੀ। ਹੂੰ, ਸੋ ਫਿਰ ਇਸ ਤੋਂ ਬਾਅਦ ਦੇ ਵਿੱਚ ਕੀ ਆ ਹੁਣ ਜਿੱਦਾਂ ਮਾਈਨੋਰਟੀਜ਼ ਤੇ ਬਾਕੀਆਂ ਦੇ ਨਾਲ ਜੋ ਧੱਕਾ ਚੱਲ ਰਿਹਾ ਆ, ਗਾਣੇ ਉੱਥੇ ਸ਼ਰੇਆਮ ਚੱਲਦੇ ਆ ਹੂੰ, ਵੀ ਮੁਸਲਮਾਨੋ ਤੁਸੀਂ ਉੱਧਰ ਨੂੰ ਜਾਓ, ਬਾਕੀ ਜਿਹੜੇ ਉੱਧਰ ਨੂੰ ਜਾਓ। ਮੇਨ ਸਟਰੀਮ ਦੇ ਵਿੱਚ ਇੰਨਾ ਜ਼ਿਆਦਾ ਆ ਚੁੱਕਾ ਆ, ਸਾਰੇ ਪੱਤਰਕਾਰ ਉਹਨਾਂ ਦੇ ਝੋਲੀ ਚੁੱਕ ਉੱਥੇ ਹੋ ਚੁੱਕੇ ਆ। ਸੋ ਲਾਸਟ ਸਟੈਪ ਤੋਂ ਬਾਅਦ ਫਿਰ ਅਗਲਾ ਸਟੈਪ ਕੀ ਹੈ ਇਹਦਾ? ਮਤਲਬ ਜੇ ਆਪਣੀ ਚਰਨ ਸੀਮਾ ਦੇ ਉੱਤੇ ਪਹੁੰਚ ਗਿਆ ਮੋਦੀ, ਫਿਰ ਉੱਥੇ ਨੈਕਸਟ ਕੀ ਆ ਹੁਣ? ਨਹੀਂ, ਉੱਥੇ ਫਿਰ ਕੋਈ ਜਗ੍ਹਾ ਨਹੀਂ ਰਹਿ ਜਾਂਦੀ ਮਾਈਨੋਰਿਟੀ ਵਾਸਤੇ ਵੀ ਡੂ ਔਰ ਡਾਈ, ਹੂੰ, ਹੂੰ, ਜਾਂ ਖਤਮ ਹੋਣਾ ਪ੍ਰਵਾਨ ਕਰ ਲਓ ਹੂੰ, ਤੇ ਹੂੰ, ਹੂੰ, ਜਾਂ ਕੱਟ ਮਰੋ। ਜੀ, ਹੂੰ, ਇਹੀ ਆ। ਹਾਂ, ਮੁਸਲਮਾਨਾਂ ਦੀ ਥੋੜੀ ਜੀ ਹਾਲਤ ਹੋਰ ਤਰ੍ਹਾਂ ਦੀ ਹੈ, ਠੀਕ ਹੂੰ, ਹੈ। ਤੇ ਇਸੇ ਸਵਾਲ ਸਭ ਤੇ ਹੀ ਤੋਂ ਆਉਣ ਵੱਡੀ ਲੱਗੇ ਸੀ। ਗੱਲ ਇਹ ਹੈ ਵੀ ਉਹ ਕਿਸੇ ਵੀ ਸਟੇਟ ਦੇ ਵਿੱਚ ਮੈਜੋਰਿਟੀ 'ਚ ਨਹੀਂ, ਹੂੰ, ਸਕੈਟਰਡ ਨੇ। ਜੀ, ਜੀ, ਹੂੰ, ਇਹੋ ਜਿਹਾ ਕੋਈ ਖਿੱਤਾ ਨਹੀਂ ਜਿੱਥੇ ਉਹ ਆਪਦੀ ਇੱਕ ਤਾਕਤ ਦਿਖਾ ਸਕਣ। ਦਿਖਾ ਹੂੰ, ਸਕਣ।
ਉਹ ਤਾਂ ਅੱਛਾ ਜਿਵੇਂ ਘਿਰੇ ਬੈਠੇ ਨੇ ਹਰ ਜਗ੍ਹਾ ਦੇ ਉੱਤੇ ਹੀ, ਹਿੰਦੂ ਉਹਦੇ ਵਿੱਚ ਮੇਨ ਸਟਰੀਮ 'ਚ। ਅੱਛਾ, ਇਹ ਇੱਕ ਪਾਸੇ ਇਹ ਵੀ ਆਪਾਂ ਦੇਖਦੇ ਹਾਂ ਜਦੋਂ ਅਖਬਾਰਾਂ ਪੜ੍ਹਦੇ ਹਾਂ, ਆਰਟੀਕਲ ਪੜ੍ਹਦੇ ਹਾਂ, ਖਬਰਾਂ ਨੂੰ ਚਿੱਥਦੇ ਹਾਂ ਵੀ ਇੱਕ ਪਾਸੇ ਪੰਜਾਬ ਨੂੰ ਆਈਸੋਲੇਟ ਕੀਤਾ ਗਿਆ, ਕਦੇ ਕਿਵੇਂ, ਕਦੇ ਕਿਵੇਂ, ਕਦੇ ਕਿਵੇਂ। ਦੂਜੇ ਪਾਸੇ ਸਿੱਖਾਂ ਦੇ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ। ਹੁਣ ਮੋਦੀ ਸਾਹਿਬ ਦੀ ਮੈਂ ਗੱਲ ਕਰ ਰਿਹਾ, ਪ੍ਰਧਾਨ ਮੰਤਰੀ ਸਾਹਿਬ ਦੀ। ਤੇ ਇਹ ਦੁਨੀਆ 'ਚ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਵਰਲਡ ਵਾਈਡ ਲੋਕ ਸੱਦੇ ਜਾਂਦੇ ਨੇ ਸਿੱਖ ਭਾਈਚਾਰੇ ਦੇ ਵਿੱਚੋਂ ਤੇ ਸਾਡੇ ਉਹਨਾਂ ਦੇ ਵਿੱਚ ਕਈ ਚਿਹਰੇ ਵੀ ਨੇ ਜਿਹੜੇ ਜਾਂਦੇ ਨੇ ਉੱਥੇ ਗੱਲਬਾਤ ਕਰਦੇ ਨੇ ਔਰ ਇਹ ਦਿਖਾਇਆ ਜਾਂਦਾ ਵੀ ਅਸੀਂ ਤਾਂ ਤੁਹਾਡੇ ਬਈ ਬੜੇ ਸਕੇ ਅ, ਸਕੇ ਆ, ਅਸੀਂ ਤਾਂ ਤੁਹਾਡੇ ਬੜੇ ਫ਼ਿਕਰਮੰਦ ਆ, ਤੁਸੀਂ ਸਾਡੇ ਨੇੜੇ ਆ। ਇਹ ਗੱਲਾਂ ਕਿੱਧਰ ਨੂੰ ਜਾਂਦੀਆਂ? ਤੁਸੀਂ ਆਪਦੇ ਨਜ਼ਰੀਏ ਤੋਂ ਇਹਨਾਂ ਨੂੰ ਕਿਵੇਂ ਦੇਖਦੇ? ਦੇਖੋ ਮਤਲਬ ਇਹ ਜਿਹੜਾ ਉਹ ਕਰ ਰਿਹਾ ਨਾ ਵਾਰ-ਵਾਰ ਜੀ, 3 ਮੀਟਿੰਗਾਂ ਹੋ ਗਈਆਂ ਮੇਰੇ ਖਿਆਲ 'ਚ ਕਿ 2? ਨਹੀਂ ਮਤਲਬ 3 ਤਾਂ ਹੋ ਗਈਆਂ ਜਿਹੜੀਆਂ ਸਾਹਮਣੇ ਆ ਗਈਆਂ। ਸਾਹਮਣੇ ਆ ਗਈਆਂ, ਹਾਂਜੀ। ਸੀਕ੍ਰੇਟ ਮੀਟਿੰਗਾਂ ਬਹੁਤ ਹੋ ਰਹੀਆਂ। ਹੂੰ, ਜੀ। ਤੇ ਉਹ ਤਾਂ ਮਤਲਬ ਉਹ ਨਾ ਜਿਵੇਂ ਉਹ ਡੈਸਪਰੇਟ ਹੈ ਠੀਕ ਆ। ਵੀ ਸਿੱਖਾਂ ਨੂੰ ਉਹ ਅਫੋਰਡ ਨਹੀਂ ਕਰ ਸਕਦਾ ਵੀ ਸਿੱਖ ਹੂੰ, ਵਿਰੋਧ 'ਚ ਖੜ ਜਾਣ। ਉਲਟ ਅੱਛਾ। ਜਿਹੜੀਆਂ ਉਹਦੀਆਂ ਐਂਬੀਸ਼ਨਸ ਨੇ ਹੂੰ, ਵੀ ਇੱਕ ਉਹਨੇ ਜਿਵੇਂ ਰੀਜਨਲ ਪਾਵਰ ਬਣਦੀਆਂ ਉਹਦੀਆਂ ਐਂਬੀਸ਼ਨਸ ਨੇ ਹੂੰ, ਹੂੰ, ਹੂੰ। ਤੇ ਉਹਦੇ 'ਚ ਨੈਚੁਰਲੀ ਮਿਲਟਰੀ ਦਾ ਬਹੁਤ ਵੱਡਾ ਰੋਲ ਹੋਊਗਾ। ਜੀ, ਜੀ, ਜੀ। ਹਨਾ ਅੱਜ ਕੱਲ੍ਹ ਤਾਂ ਤੁਸੀਂ ਜਾਂ ਇਕਨੋਮਿਕ ਪਾਵਰ, ਕੱਲੀ ਇਕਨੋਮਿਕ ਪਾਵਰ ਕੀ ਕਰ ਸਕਦੀ ਹੈ ਹੂੰ, ਤੇ ਇੰਪਲੀਮੇਸ਼ਨ ਪਾਵਰ ਵੀ ਹੋਣੀ ਚਾਹੀਦੀ ਹੈ। ਜੇ ਮੈਚਿੰਗ ਨਾਲ ਮਿਲਟਰੀ ਪਾਵਰ ਨਹੀਂ। ਹਾਂ, ਸੋ ਬਿਲਕੁਲ। ਇਕਨੋਮਿਕ ਪਾਵਰ ਇਹ ਕਹੀ ਜਾਂਦੇ ਨੇ ਵੀ ਇਹਨੇ ਉਹ ਬਣ ਜਾਣਾ ਜੀ, ਇੰਨੇ ਟ੍ਰਿਲੀਅਨ ਦੀ ਇਕਨੋਮੀ ਜੇ ਹੈ ਉਹ ਹੈ। ਉਹ ਹੂੰ, ਤਾਂ ਹੁਣ ਤੁਸੀਂ ਦੇਖ ਲਓ ਜਲੂਸ ਨਿਕਲਣ ਵਾਲੀ ਗੱਲ ਨਹੀਂ। ਬਿਲਕੁਲ, ਬਿਲਕੁਲ। ਪਰ ਬਹੁਤ ਵੱਧਵੇਂ ਦਾਅਵੇ ਹੈ, ਅਜੇ ਵੀ ਕਹੀ ਜਾਂਦੇ ਨੇ ਹੂੰ, ਇੰਨੇ ਨੰਗੇ ਚਿੱਟੇ। ਚਲੋ ਉਹ ਆਪਾਂ ਗੱਲ ਛੱਡ ਦਈਏ। ਹੂੰ। ਦੂਜੀ ਗੱਲ ਇਹ ਹੈ ਵੀ ਜਿਹੜੀਆਂ ਇਹਨਾਂ ਦੀਆਂ ਐਸਪੀਰੇਸ਼ਨਸ ਨਾ ਰੀਜਨ ਦੇ ਵਿੱਚ ਹਾਂਜੀ, ਤੇ ਜਿਹੜੇ ਹੋਸਟਾਈਲ ਸਾਰੇ ਆਲਾ ਦੁਆਲਾ ਬੈਠਾ ਕੰਟਰੀ, ਹਾਂਜੀ, ਹਾਂਜੀ। ਦੋ ਤਾਂ ਪਾਕਿਸਤਾਨ ਤੇ ਚੀਨ ਤਾਂ ਸਿੱਧੇ ਹੀ ਹੈ ਨਾ। ਹੂੰ, 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 ਹੂੰ। ਜਿਹੜੇ ਮਿਲਟਰੀ ਥ੍ਰੈਟ ਨੇ ਮਤਲਬ ਇੱਕ ਤਕੜੇ ਪਾਵਰ ਹੈ, ਉਹ ਛੋਟੀ ਨਹੀਂ। ਜੀ, ਜੀ, ਜੀ। ਕਈ ਵਾਰ ਸਾਨੂੰ ਪਾਕਿਸਤਾਨ ਛੋਟਾ ਲੱਗਣ ਲੱਗ ਜਾਂਦਾ ਲੱਗ ਹੈ, ਜਾਂਦਾ। ਪਰ ਕਹਿੰਦੇ ਜੇ ਮਿਲਟਰੀ ਦਾ ਕੰਪੈਰੀਜ਼ਨ ਕੀਤਾ ਜਾਵੇ ਹੂੰ, ਤਾਂ ਉਹ ਸੁਪੀਰੀਅਰ ਹੈ ਅਜੇ ਵੀ। ਠੀਕ ਆ। ਤੇ ਚੀਨ ਨਾਲ ਤਾਂ ਕੋਈ ਮੁਕਾਬਲਾ ਹੀ ਨਹੀਂ। ਜੀ। ਹੂੰ, ਅੱਛਾ, ਹੁਣ ਉਹਦੇ ਚੋਂ ਜੇ ਸਿੱਖ ਐਲੀਨੇਟ ਹੁੰਦਾ ਹੈ, ਅੱਛਾ। ਮਿਲਟਰੀ ਤੇ ਵੀ ਅਸਰ ਪਊ ਹੂੰ, ਤੇ ਇਹ ਬਾਰਡਰ ਸਟੇਟ ਹੈ, ਇੱਥੇ ਪਾਪੂਲੇਸ਼ਨ ਤੇ ਸਾਰੀ ਸਿਵਲ ਜਿਹੜੀ ਹੈਗੀ ਹੈ, ਹੂੰ। ਜੇ ਉਹ ਕੋਆਪਰੇਟ ਜੰਗ 'ਚ ਨਹੀਂ ਕਰਦੀ, ਹੂੰ, ਹੂੰ, ਹੂੰ। ਤੁਹਾਨੂੰ ਤਾਂ ਪਤਾ ਨਹੀਂ ਮਤਲਬ ਮੈਂ ਤਾਂ ਉਹ ਦੇਖੀਆਂ 65 ਤੇ 71 ਦੀਆਂ ਜੰਗਾਂ। ਹਾਂਜੀ, ਜੀ, ਹਾਂਜੀ, ਜੀ। ਹਾਂ, ਉਹਦੇ 'ਚ ਤੁਸੀਂ ਮਤਲਬ ਜਿੰਨਾ ਬਾਰਡਰ ਏਰੀਏ ਦੇ ਵਿੱਚ ਲੋਕਾਂ ਨੇ, ਹਾਂਜੀ। ਊਂ ਤਾਂ ਸਾਰੇ ਪੰਜਾਬ 'ਚ ਹੀ ਬਾਰਡਰ ਏਰੀਏ 'ਚ ਹੂੰ, ਜਿੰਨੀ ਮਦਦ ਕੀਤੀ ਮਿਲਟਰੀ ਦੀ, ਹੂੰ, ਸੋ ਉਸ ਕੋਆਪਰੇਸ਼ਨ ਤੋਂ ਬਗੈਰ ਉਹ ਲੜਾਈਆਂ ਨਹੀਂ ਲੜੀਆਂ ਜਾਂਦੀਆਂ ਨਹੀਂ ਹੁੰਦੀਆਂ। ਲੜੀਆਂ ਤੇ ਜਾਂਦੀਆਂ। ਜੇ ਤੁਹਾਡੀ ਪਾਪੂਲੇਸ਼ਨ ਹੋਸਟਾਈਲ ਹੋ ਗਈ ਹੂੰ, 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 ਤੇ ਫੌਜ ਲੜੂਗੀ ਕਿਵੇਂ? ਹੂੰ। ਤਾਂ ਸੋ ਕਰਕੇ ਤਾਂ ਇਸ ਲੱਗਦਾ। ਕਰਕੇ ਬਹੁਤ ਡਰੇ ਹੋਏ ਨੇ ਹੂੰ, ਹੂੰ। ਤੇ ਜਿਵੇਂ ਮਰਜ਼ੀ ਇਹਨਾਂ ਨੂੰ ਸਿੱਖਾਂ ਨੂੰ ਨਾਲ ਅਪੀਜ਼ਮੈਂਟ ਕਰਕੇ ਨਾਲ ਰੱਖਿਆ ਜਾਵੇ। ਠੀਕ ਆ। ਪਰ ਹੂੰ, ਪਰ ਮੈਂ ਕਹਿਣਾ ਵੀ ਉਹ ਇੰਨੇ ਸ਼ਰੀਊਡ ਸਟ੍ਰੈਟਜੀਸ਼ੀਅਨ ਹੈ ਨਹੀਂ ਅੱਛਾ, ਜਿੰਨੀ ਇੰਦਰਾ ਸੀ, ਠੀਕ ਆ। ਜਿੰਨਾ ਨਹਿਰੂ ਸੀ, ਹੂੰ, ਹੂੰ, ਜਾਂ ਜਿੰਨੀ ਕੁ ਕਾਂਗਰਸ ਦੀ ਟ੍ਰੈਡੀਸ਼ਨ ਸੀ। ਠੀਕ ਆ, ਉਹਦਾ ਕੀ ਕਾਰਨ ਆ? ਉਹਦਾ ਇਹ ਕਾਰਨ ਹੈ ਕਿ ਇਹਨਾਂ ਦਾ ਇੱਕ ਤਾਂ ਉਹ ਕੈਲੀਬਰ ਨਹੀਂ। ਅੱਛਾ। ਇਹ ਤਾਂ ਜਿਹੜੇ ਹੁੰਦੇ ਨੇ ਨਾ ਆਹ ਹੂੰ, ਗੁੰਡੇ ਸਟਰੀਟ ਵਾਲੇ, ਹੂੰ, ਜੀ। ਹੂੰ, ਇਹ ਤਾਂ ਉਹ ਪਾਵਰ 'ਚ ਆ ਗਏ ਨੇ। ਠੀਕ ਹੈ। ਤੁਸੀਂ ਹੂੰ, ਦੇਖੋ ਇਹਨਾਂ ਦੀ ਕੀ ਬੈਕਗਰਾਉਂਡ ਦਿਖਦਾ, ਹੈ, ਦਿਖਦਾ, ਦਿਖਦਾ। ਕੁਛ ਵੀ ਨਹੀਂ ਨਾ। ਹੂੰ, ਕਿਤੇ ਏਜੰਡਾ, ਹੋਛਾਪਣ ਸਾਰਾ ਗੱਲਾਂ 'ਚੋਂ ਸਰ ਇਹਨਾਂ ਦੇ ਮਤਲਬ ਹਰ ਭਾਸ਼ਣ ਚੋਂ, ਹਰ ਭਾਸ਼ਣ 'ਚ ਗੱਲਬਾਤ ਦਿਖਦਾ, ਚੋਂ ਉਹ ਕਿਤੇ ਅਨਾੜੀਪਣ ਵੀ ਦਿਖਦਾ। ਦਿਸਦਾ ਹੈ। ਹੂੰ, ਕੋਈ ਇਹ ਸਹੀ ਹੈ। ਸਟੇਟਸਮੈਨਸ਼ਿਪ ਨਹੀਂ, ਹੂੰ, ਕੋਈ ਡਿਪਲੋਮੇਸੀ ਦਾ ਨਹੀਂ, ਹੂੰ, ਸਾਰੇ ਹੀ ਪੂਅਰ ਹੋ ਗਿਆ ਹੁਣ ਇਹਨਾਂ ਦਾ। ਹੂੰ, ਇਹਨਾਂ ਕੋਲ ਕੋਈ ਬੰਦਾ ਵੀ ਨਹੀਂ ਰਹਿ ਗਿਆ ਹੂੰ। ਜਿਹੜਾ ਉਸ ਲੈਵਲ ਤੇ ਕੋਈ ਕੰਮ ਕਰ ਸਕੇ। ਹੂੰ। ਦੇਖ ਤੇ ਲਓ ਇਸ ਜੀ। ਕਰਕੇ ਹੁਣ ਇਹ ਜਿਹੜਾ ਕੰਮ ਕਰਦੇ ਜਦੋਂ ਇਸ ਨਹੀਂ, ਤਰ੍ਹਾਂ ਦਾ ਕੰਮ ਆਉਂਦਾ ਨਾ ਹਾਂਜੀ, ਵੀ ਹੂੰ। ਸਿੱਖਾਂ ਨੂੰ ਅਸੀਂ ਜੀ ਆਪਦੇ ਨਾਲ ਜੋੜਨਾ ਹੈ, ਹਾਂਜੀ, ਤਾਂ ਇੱਕ ਟੀਮ ਹੁੰਦੀ ਹੈ ਕੋਈ ਕੰਮ ਕਰ ਰਹੀ ਬਕਾਇਦਾ, ਜੀ। ਜੀ, ਜੀ। ਤੇ ਉਹ ਟੀਮ ਬੜੀ ਕੰਪੀਟੈਂਟ ਹੁੰਦੀ ਹੈ, ਉਹਦੇ ਹੂੰ। 'ਚ ਬੜੀ ਕਪੈਸਿਟੀ ਹੁੰਦੀ ਹੈ, ਹੂੰ, ਇੰਟੈਲੈਕਚੁਅਲੀ ਵੀ, ਜੀ, ਅਦਰਵਾਈਜ਼ ਵੀ ਸ਼ਖਸੀਅਤਾਂ ਦੇ ਤੌਰ ਤੇ। ਜੀ। ਹੂੰ। ਇਹ ਹੁਣ ਆਹ ਹਰਦੀਪਪੁਰੀ ਵਰਗੇ ਬੰਦੇ ਜਿਹੜੇ ਹੂੰ, ਹੂੰ, ਉਂਝ ਹੀ ਬੜੇ ਹੌਲੇ ਜਿਹੇ ਬੰਦੇ ਨੇ, ਹਾਂਜੀ, ਤੇ ਇਹੀ ਜਿਹੀ ਤਾਂ ਇਹਦੀਆਂ ਟੀਮਾਂ ਨੇ ਮਤਲਬ ਉਹ ਫਿਰ ਜਿਹੋ ਜਿਹਾ ਲੀਡਰ ਹੋਏ ਜੀ ਉਹਦੀ ਟੀਮ ਹੋਊ। ਉਹੀ ਜੀ ਟੀਮ ਹੋ ਸਹੀ ਹੈ। ਨਾ ਸਟਰੋਂਗ ਟੀਮ ਕਿਵੇਂ ਲਿਆਊਗਾ ਉਹ? ਹੂੰ, ਜੀ, ਸੋ ਮੈਨੂੰ ਇਹ ਲੱਗਦਾ ਵੀ ਜਿਵੇਂ ਇਹ ਕਰ ਰਿਹਾ ਨਾ ਮੋਦੀ ਹੂੰ। ਜੀ, ਤੇ ਅਮਿਤ ਸ਼ਾਹ, ਹੂੰ, ਸਿੱਖਾਂ ਨੂੰ ਬਿਲਕੁਲ ਹੀ ਨਹੀਂ ਘਬਰਾਉਣਾ ਚਾਹੀਦਾ। ਜੀ, ਅੱਛਾ। ਠੀਕ ਹੈ।
ਹਾਂ, ਹੂੰ, ਉਹ ਖਬਰਾਂ ਹੀ ਦਿਸਦੀਆਂ, ਚਿਹਰੇ ਦਿਸਦੇ ਨੇ, ਹੂੰ, ਮੀਟਿੰਗ ਹੋ ਗਈ ਹਾਂ, ਤੇ ਇਹ ਹੁਣ ਇਹਨਾਂ ਚੋਣਾਂ ਦੇ ਵਿੱਚ ਦਿਸ ਗਿਆ ਜਦੋਂ ਇਹਨਾਂ ਨੇ ਮਤਲਬ ਮੈਂ ਤਾਂ ਹੈਰਾਨ ਹੋਇਆ ਸੀਗਾ ਜੀ, ਜੀ। ਵੀ ਇਹਨਾਂ ਨੇ ਇੰਨੇ ਇਲੂਜਨ ਪਾਲ ਲਏ ਵੀ ਅਸੀਂ ਪੰਜਾਬ 'ਚ ਪਾਵਰ ਲੈ ਜਾਣੀ ਹੈ। ਹੂੰ, ਹੂੰ, ਹੂੰ। ਸਹੀ ਅਮਰਿੰਦਰ ਸਾਡੇ ਨਾਲ ਆ ਗਿਆ, ਢੀਂਡਸਾ ਆ ਗਿਆ, ਹਾਂ, ਸਿਰਸਾ ਹੂੰ, ਆ ਗਿਆ, ਉਹ ਆ ਗਿਆ, ਟਕਸਾਲ ਆ ਗਈ, ਹੂੰ। ਹਨਾ। ਇਹਦੀ ਬਾਬਤ ਅੱਛਾ, ਇਹ ਪਤਾ ਹੈ ਕੀ ਹੈ, ਕਈ ਤਾਂ ਜੀ, ਬੰਦੇ ਕਿੰਨੇ ਹੌਲੇ ਆ, ਇਹਨਾਂ ਨੂੰ ਪਤਾ ਹੀ ਨਹੀਂ ਵੀ ਜਿਹਨਾਂ ਨੂੰ ਤੁਸੀਂ ਲਿਆ ਰਹੇ ਹੋ। ਜੀ, ਲਿਆ ਰਹੇ ਆ। ਦੂਜੀ ਗੱਲ, ਜਿੰਨਾ ਮਰਜ਼ੀ ਨਿੱਗਰ ਹੋਵੇ ਬੰਦਾ, ਠੀਕ ਹੈ। ਹੂੰ, ਹੂੰ, ਜਿੱਦਾਂ ਦਿੱਲੀ ਚਲਿਆ ਗਿਆ ਨਾ, ਹੂੰ, ਉਹ ਖਰਾ ਵੀ ਨਾਲ ਦੀ ਨਾਲ ਖੋਟਾ ਹੋ ਜਾਣਾ। ਮੋਟਾ ਹੋ ਜਾ ਹੂੰ। ਜੀ। ਦਿੱਲੀ ਪੁਲਿਸ ਦੀ ਏਦਾਂ। ਨਹੀਂ, ਪਲੋਸਦੀ ਨਹੀਂ, ਹਾਂ। ਇਹ ਪੰਜਾਬ ਦੀ ਸਾਈਕੀ ਹੈ। ਸਾਈਕੀ। ਭਾਵੇਂ ਸਿੱਧੂ ਮੂਸੇਵਾਲੇ ਦੇ ਗੀਤਾਂ 'ਚੋਂ ਦੇਖ ਲਓ, ਅੱਛਾ। ਹੂੰ, 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 ਹੁਣ ਜਿੰਨੇ ਵੀ ਸਾਡੇ ਨਵੇਂ ਸਿੰਗਰ ਆ ਰਹੇ ਨੇ, ਹੂੰ, ਹੂੰ। ਜੀ, ਸਾਰੇ ਯਾਰੋ ਗੀਤਾਂ ਦੇ ਵਿੱਚ ਹੈ ਤਾਂ ਦਿੱਲੀ ਨੂੰ ਲਲਕ ਰਹੇ ਹੈ। ਪੂਰੇ ਸਿੱਧੇ ਤੌਰ ਤੇ। ਹਾਂ, ਸਿੱਧੇ ਸੋ ਤੌਰ ਇੱਥੇ ਤਾਂ ਇਹ ਵੀ ਜਿਹੜਾ ਦਿੱਲੀ ਨਾਲ ਰਲ ਗਿਆ ਗਦਾਰ ਹੈ ਜੀ। ਹੂੰ। ਹੂੰ, ਇਹ ਇਹ ਗਦਾਰ ਗੱਲ ਨੂੰ ਹੈ। ਤਾਂ ਕੁੱਤੇ ਨਾਲ ਵੀ ਭੈੜਾ ਸਮਝਿਆ ਜਾਂਦਾ ਸਾਡੀ ਹੂੰ। ਸੁਸਾਇਟੀ 'ਚ। ਜੀ, ਜੀ, ਇਸ ਕਰਕੇ ਇਹਨਾਂ ਨੂੰ ਪੰਜਾਬ ਦੀ ਜਾਂ ਸਿੱਖਾਂ ਦੀ ਹੂੰ। ਉਹ ਸਾਈਕੀ ਦੀ ਸਮਝ ਨਹੀਂ। ਉਹ ਤਾਂ ਹੀ ਤਾਂ ਕਹਿੰਦੇ ਨਾ ਵੀ ਪੰਜਾਬੀ ਤੇ ਬੰਦਾ ਉਹ ਕਿਹੜਾ ਸਮਝ ਸਕਦੇ ਵੀ ਨਹੀਂ। ਜੀ। ਹੂੰ, ਜੀ, ਜੀ, ਬਿਲਕੁਲ। ਉਹਨਾਂ ਨੂੰ ਪਤਾ ਹੀ ਨਹੀਂ ਅਣਖ ਕੀ ਹੁੰਦੀ ਹੈ, ਹੂੰ। ਗੈਰਤ ਕੀ ਗੈਰਤ ਹੁੰਦੀ ਕੀ ਹੈ। ਹੁੰਦੀ ਹੈ, ਸਹੀ ਹੈ। ਉਹਨਾਂ ਨੂੰ ਤਾਂ ਐ ਵੀ ਬੰਦੇ ਨਾ ਭੁੱਖੇ ਹੁੰਦੇ ਨੇ ਪੈਸਿਆਂ ਦੇ ਤੇ ਬਸ, ਰੁਤਬਿਆਂ ਦੇ। ਬਸ। ਰੁਤਬਿਆਂ ਦੇ, ਬਿਲਕੁਲ, ਤੇ ਬਿਲਕੁਲ। ਬੰਦੇ ਨੂੰ ਖਰੀਦ ਲਓ, ਜਿਵੇਂ ਮੂਲੀ ਗਾਜਰਾਂ ਹੁੰਦੀਆਂ, ਹਾਂਜੀ। ਹੂੰ, 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 ਕਿ ਉਹ ਬੰਦਾ ਕਰ ਰਹੇ ਨੇ ਉਹਨਾਂ ਦੇ ਰਾਸ ਆ ਰਿਹਾ ਹਾਂ, ਨਾ ਤੇ ਇਹ। ਤੁਸੀਂ ਖਰੀਦ ਲਓ ਤਾਂ ਉਦਾਂ ਹੀ ਖੋਟਾ ਹੋ ਜੂ ਨਾਲ ਦੀ ਨਾਲ। ਜੀ, ਜੀ। ਨਹੀਂ, ਮੈਂ ਆ ਹੂੰ। ਜੀ, ਹਾਂ, ਮੈਂ ਅੱਜ ਮੇਰੇ ਬਾਰੇ ਹੋ ਜੇ ਵਿਚਾਰੇ ਤਾਂ ਗਿਆ ਬੀਜੇਪੀ ਨਾਲ, ਜੀ। ਹੂੰ, ਹੂੰ, ਮਾੜੀ ਮੋਟੀ ਅਫਵਾਹ ਵੀ ਫੈਲ ਜੇ, ਹਾਂਜੀ। ਤੂੰ ਦੇਖਿਓ ਨਾਲ ਦੀ ਨਾਲ ਜਿਵੇਂ ਉਹ ਹੁੰਦਾ ਨਾ ਸ਼ੇਅਰ ਡਿੱਗਦੇ ਹੁੰਦੇ ਸ਼ੇ ਇੱਕਦਮ। ਹਾਂ। ਇਹਨਾਂ ਨੂੰ ਪਤਾ ਹੀ ਨਹੀਂ ਵੀ ਇਹ ਤਾਂ ਤੁਸੀਂ ਜਿਹਨੂੰ ਤੁਸੀਂ ਫੋਟੋਆਂ ਲਾਤੀਆਂ ਵੀ ਮੋਦੀ ਨੂੰ ਮਿਲ ਲੇ, ਜੀ। ਉਹ ਤਾਂ ਤੂੰ ਮਾਂਜ ਤੇ ਉਦਾਂ ਹੀ। ਉਦਾਂ ਹੀ ਬੇਈਮਾਨ ਗਣਾ ਚ ਲੈ ਗਏ। ਉਹ ਤਾਂ ਹਾਂ, ਮਨਾਂ ਚੋਂ ਉਹ ਲੈ ਤਾਂ ਤੁਸੀਂ ਲੁਕੋ ਕੇ ਰੱਖੋ ਸੀਕਟ ਜੇ ਕਿਤੇ। ਜੇ ਤੁਹਾਡੇ ਕੰਮ ਆ ਜਾਣ। ਹਾਂ, ਹਾਂਜੀ, ਮੈਂ ਹਾਂਜੀ। ਮੈਂ ਤਾਂ ਇਸ ਨਿਰਣੇ ਤੇ ਪਹੁੰਚ ਗਿਆ, ਬਿਲਕੁਲ ਨਾ ਡਰੋ, ਜੀ। ਠੀਕ ਹੈ, ਠੀਕ। ਜੋ ਕਰਦੇ ਨੇ ਕਰੀ ਜਾਣ ਦਿਓ, ਹੱਸੋ, ਹਾਂਜੀ। ਜੀ, ਉਹ ਰੈਲਿਸ਼ ਕਰੋ, ਇੰਜੋਏ ਕਰੋ ਉਸ ਨੂੰ।